ਅਗਲੀ ਖਬਰ ਵੱਲ ਚਲੀਏ। ਅੱਜ ਕੈਲੀਫੋਰਨੀਆ ਦੇ ਸ਼ਹਿਰ ਰੋਜ਼ਵੈਲ ਦੇ ਵਿੱਚ ਇੱਕ ਬੰਦੇ ਨੇ ਹਸਬੈਂਡ ਐਂਡ ਵਾਈਫ ਜੋੜੇ ਨੂੰ ਬੰਦੀ ਬਣਾ ਲਿਆ ਤੇ ਬਾਅਦ ਦੇ ਵਿੱਚ ਪੁਲਿਸ ਦੇ ਦੌਰਾਨ ਸ਼ੂਟਿੰਗ ਹੋਈ ਤੇ ਇੱਕ ਜਣੇ ਦੀ ਜਿਹੜੀ ਆ ਹਸਬੈਂਡ ਦੀ ਮੌਤ ਹੋ ਗਈ ਤੇ ਵਾਈਫ ਵੀ ਬੁਰੀ ਤਰ੍ਹਾਂ ਜਿਹੜੀ ਆ ਫੱਟੜ ਹੋ ਗਈ ਹੈਗੀ ਆ। ਜੇਮਸ ਮੈਗਨ ਜੋ ਰੋਜ਼ਵੈਲ ਦੇ ਆ, ਉਹਨਾਂ ਦੀ ਮੌਤ ਹੋਈ ਆ ਤੇ ਉਹਨਾਂ ਦੇ ਜੋ ਸਪਾਊਸ ਆ ਉਹ ਬੁਰੀ ਤਰ੍ਹਾਂ ਫੱਟੜ ਹੋਈ ਹੈਗੀ ਆ। ਸਸਪੈਕਟ 35 ਸਾਲਾਂ ਦਾ ਐਰਿਕ ਐਬਰਲ, ਉਸ ਨੂੰ ਪੁਲਿਸ ਵਾਲਿਆਂ ਨੇ ਗੋਲੀਆਂ ਮਾਰੀਆਂ ਪਰ ਉਹ ਸਰਵਾਈਵ ਕਰ ਗਿਆ ਹੈਗਾ। ਲਿeutenant ਕ੍ਰਿਸ ਸਿਆਂਪਾ, ਰੋਜ਼ਵੈਲ ਪੁਲਿਸ ਦੇ ਸਪੋਕਸਪਰਸਨ ਆ, ਉਹ ਇਹ ਉਹਨਾਂ ਨੇ ਦੱਸਿਆ ਹੈ। ਗਨ ਫਾਇਰ ਮਿਹਾਨੀ ਪਾਰਕ ਦੇ ਉੱਤੇ 12:30 ਵਜੇ ਦੇ ਕਰੀਬ ਵਾਪਰੀ ਜਦੋਂ ਕੈਲੀਫੋਰਨੀਆ ਹਾਈਵੇ ਪੈਟਰੋਲ ਆਫੀਸਰਸ ਨੇ ਇੱਕ ਸਰਚ ਵਾਰੰਟ ਫੈਲਨੀ ਇਨਵੈਸਟੀਗੇਸ਼ਨ ਦੇ ਸਰਵ ਕਰਨ ਦੀ ਕੋਸ਼ਿਸ਼ ਕੀਤੀ। ਉਹ ਤੋਂ ਬਾਅਦ ਉਹ ਜਿਹੜਾ ਬੰਦਾ ਆ ਉਹ ਭੱਜ ਗਿਆ ਤੇ ਜਾ ਕੇ ਦੋ ਜਣਿਆਂ ਨੂੰ ਉਸਨੇ ਬੰਦੀ ਬਣਾ ਲਿਆ ਤੇ ਬਾਅਦ ਦੇ ਵਿੱਚ ਗੋਲੀਬਾਰੀ ਦੇ ਵਿੱਚ ਇੱਕ ਜਣੇ ਦੀ ਮੌਤ ਹੋ ਗਈ, ਉਹਦੇ ਵੀ ਜਿਹੜੀਆਂ ਗੋਲੀਆਂ ਲੱਗੀਆਂ ਹੈਗੀਆਂ ਪਰ ਪੁਲਿਸ ਕਹਿੰਦੀ ਆ ਵੀ ਉਹ ਸਰਵਾਈਵ ਹੋ ਜਾਊਗਾ। ਤੇ ਇਹ ਜਿੱਥੇ ਗੋਲੀ ਚੱਲੀ ਬਿਲਕੁਲ ਉੱਥੇ ਲਿਟਲ ਲੀਗ ਬਾਸਕਟਬਾਲ ਫੀਲਡਸ ਦੇ ਲਾਗੇ ਬੱਚੇ ਉੱਥੇ ਖੇਡ ਰਹੇ ਸੀ ਤੇ ਲੋਕਾਂ 'ਚ ਕਾਫੀ ਸਹਿਮ ਪਾਇਆ ਗਿਆ। ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਕਹਿੰਦੇ ਵੀ ਵਾਲਗ੍ਰੀਨ ਨੂੰ ਅਜੇ ਵੀ ਮਨੀ ਦੇ ਰਿਹਾ ਆ, ਪੇ ਕਰ ਰਿਹਾ ਆ, ਜਦ ਕਿ ਬੀਤੇ ਦਿਨਾਂ 'ਚ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਇਹ ਐਲਾਨ ਕੀਤਾ ਸੀਗਾ ਵੀ ਵਾਲਗ੍ਰੀਨ ਦੇ ਨਾਲ ਉਹ ਕੋਈ ਵੀ ਕਾਰੋਬਾਰ ਨਹੀਂ ਕਰਨਗੇ ਸੂਬੇ ਦੇ ਵੱਲੋਂ, ਕਿਉਂਕਿ ਅਬੋਰਸ਼ਨ ਪਿਲ ਦਾ ਹੀ ਮਸਲਾ ਬਣਿਆ ਪਿਆ ਸੀਗਾ। ਕੈਲੀਫੋਰਨੀਆ ਦਾ ਜਿਹੜਾ ਮੈਡੀਕੇਡ ਪ੍ਰੋਗਰਾਮ ਆ ਉਹ ਵਾਲਗ੍ਰੀਨ ਨੂੰ ਤਕਰੀਬਨ $1.5 ਬਿਲੀਅਨ ਹਰ ਸਾਲ ਕੰਟੀਨਿਊ ਕਰੇਗਾ, ਪੇ ਜਿਹੜਾ ਆ ਉਹ ਕਰਦਾ ਰਹੇਗਾ। 6 ਮਾਰਚ ਨੂੰ ਨਿਊਸਮ ਨੇ ਇਹ ਟਵੀਟ ਕੀਤਾ ਸੀ, ਕੈਲੀਫੋਰਨੀਆ ਵੋਂਟ ਬੀ ਡੂਇੰਗ ਬਿਜ਼ਨਸ ਵਿਦ ਵਾਲਗ੍ਰੀਨਸ ਔਰ ਐਨੀ ਕੰਪਨੀ that covers to extremist and put women's risk at life। ਤੇ ਉਹਨਾਂ ਨੇ ਜਿਹੜਾ ਕਿਹਾ ਹੈ ਐਡਮਿਨਿਸਟ੍ਰੇਸ਼ਨ ਨੂੰ ਕਿਹਾ ਸੀ ਵੀ ਜਿਹੜਾ $54 ਮਿਲੀਅਨ ਦਾ ਕੰਟਰੈਕਟ ਉਹਨਾਂ ਦੇ ਨਾਲ ਰੀਨਿਊ ਹੋਣਾ ਸੀ ਉਸ ਨੂੰ ਨਾ ਕੀਤਾ ਜਾਵੇ, ਕਿਉਂਕਿ ਸਟੇਟ ਪ੍ਰਿਜ਼ਨ ਸਿਸਟਮ ਦੇ ਲਈ ਮੈਡੀਕੇਸ਼ਨ ਦਵਾਈਆਂ ਦੀ ਸਪਲਾਈ ਵਾਲਗ੍ਰੀਨ ਕਰਦਾ ਸੀਗਾ। ਪਰ ਹੁਣ ਮੈਡੀਕੇਡ ਦੇ ਜਿਹੜੇ ਪੇਸ਼ੈਂਟਸ ਆ ਉਹ ਆਪਣੀ ਪ੍ਰਸਕ੍ਰਿਪਸ਼ਨਸ ਆ ਕਹਿੰਦੇ ਅਜੇ ਵੀ ਵਾਲਗ੍ਰੀਨ ਤੋਂ ਕਰਵਾ ਸਕਦੇ ਨੇ ਤੇ ਤਕਰੀਬਨ $1.5 ਬਿਲੀਅਨ ਹਰ ਸਾਲ ਜਿਹੜਾ ਇਹਨਾਂ ਨੂੰ ਮਿਲ ਸਕਦਾ ਹੈ। ਕੈਲੀਫੋਰਨੀਆ ਡਿਪਾਰਟਮੈਂਟ ਆਫ ਹੈਲਥ ਕੇਅਰ ਸਰਵਿਸਿਜ਼ ਨੇ ਕਿਹਾ ਆ ਵੀ ਜਿਹੜਾ ਉਹਨਾਂ ਦਾ ਲਾਅ ਹੈਗਾ ਆ ਉਸ ਦੇ ਨਾਲ ਉਹ ਕੰਪਲਾਈ ਕਰਦੇ ਰਹਿਣਗੇ। ਪਿਛਲੇ ਸਾਲ ਇਹਨਾਂ ਨੂੰ $1.5 ਬਿਲੀਅਨ ਮਿਲਿਆ ਸੀਗਾ ਤੇ ਹਾਲ ਦੀ ਘੜੀ ਮੈਡੀਕੇਅਰ ਰਿਕੁਆਇਰਮੈਂਟ ਤੋਂ ਲੈ ਕੇ ਉਹ ਆਪਣਾ ਹੱਥ ਕੈਲੀਫੋਰਨੀਆ ਪਿੱਛੇ ਨਹੀਂ ਖਿੱਚ ਰਿਹਾ, ਪਰ ਇੱਕ ਪਾਸੇ ਸਾਡੇ ਗਵਰਨਰ ਸਾਹਿਬ ਕੁਝ ਹੋਰ ਕਹਿੰਦੇ ਨੇ।